ਅਗਲੀ ਖਬਰ ਵੱਲ ਚਲੀਏ ਤੇ ਸਾਊਥ ਈਸਟ ਫਰਿਜ਼ਨੋ ਤੋਂ ਆ ਰਹੀ ਹੈ, ਜਿੱਥੇ 11 ਸਕੂਲ ਦੇ ਬੱਚੇ ਅੱਜ ਫੱਟੜ ਹੋ ਗਏ ਜਦੋਂ ਇੱਕ ਪਿਕਅਪ ਨੇ ਬੱਸ ਸਟਾਪ ਦੇ ਉੱਤੇ ਖੜੇ ਹਾਈ ਸਕੂਲ ਦੇ ਬੱਚਿਆਂ ਦੇ ਵਿੱਚ ਉਹ ਪਿਕਅਪ ਮਾਰ ਦਿੱਤਾ ਤੇ ਉੱਥੇ ਬੱਸ ਵੀ ਸੀ। ਰੂਜ਼ਵੈਲਟ ਹਾਈ ਸਕੂਲ ਜੋ ਟੁਲੈਰੀ ਤੇ ਸੀਡਰ ਐਵਨਿਊ ਦੇ ਲਾਗੇ ਹੈਗਾ। 3:30 ਵਜੇ ਸ਼ਾਮ ਨੂੰ ਇੱਕ ਪਿਕਅਪ ਟਰੱਕ ਜੋ ਆ ਉਸਨੇ ਕ੍ਰੈਸ਼ ਕਰ ਦਿੱਤਾ ਬੱਸ ਦੇ ਵਿੱਚ, ਜੋ ਫੈਕਸ ਬੱਸ ਸਟਾਪ ਦੇ ਉੱਤੇ ਸੀ। ਤੇ ਉਸ ਤੋਂ ਬਾਅਦ ਜਿਹੜੇ ਬੱਚੇ ਆ 20 ਦੇ ਕਰੀਬ ਉੱਥੇ ਵੇਟ ਕਰਦੇ ਸੀ, ਉਹਨਾਂ ਦੇ ਵਿੱਚ ਜਾ ਕੇ ਉਹ ਕਾਫੀ ਸਪੀਡ ਦੇ ਉੱਤੇ ਲੱਗਾ, ਜਿਹਦੇ ਨਾਲ 11 ਬੱਚੇ ਬੁਰੀ ਤਰ੍ਹਾਂ ਹਿੱਟ ਹੋਏ ਆ। ਉਹਨਾਂ ਨੂੰ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਵਿੱਚ। ਕ੍ਰੈਸ਼ ਤੋਂ ਬਾਅਦ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਡਰਾਈਵਰ ਨੂੰ ਪੁੱਲ ਆਊਟ ਕੀਤਾ। ਉਸ ਪਿਕਅਪ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀਗਾ 14 ਸਾਲਾਂ ਦੀ ਉਹਦੀ ਭੈਣ ਸੀ, ਤਾਂ 16 ਸਾਲਾਂ ਦਾ ਜਿਹੜਾ ਡਰਾਈਵਰ ਸੀਗਾ ਸਪੀਡਿੰਗ ਕਰ ਰਿਹਾ ਸੀ। ਤੇ ਆਫੀਸਰਸ ਨੇ ਉਸ ਨੂੰ ਅਰੈਸਟ ਕਰ ਲਿਆ ਹੈਗਾ ਆ। ਕ੍ਰੈਸ਼ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਹਿੱਟ ਐਂਡ ਰਨ ਦੇ ਵਿੱਚ, ਕਿਉਂਕਿ ਉੱਥੋਂ ਮਾਰ ਕੇ ਫਿਰ ਉੱਥੋਂ ਭੱਜ ਗਏ ਉਹ। ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਇਸ ਕ੍ਰੈਸ਼ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਅਸੀਂ ਅਵੇਅਰ ਹਾਂ ਇਸ ਐਕਸੀਡੈਂਟ ਦੇ ਬਾਰੇ ਜੋ ਰੂਜ਼ਵੈਲਟ ਹਾਈ ਸਕੂਲ ਦੇ ਬਾਹਰ ਵਾਪਰਿਆ, ਤੇ ਕਾਫੀ ਸਟੂਡੈਂਟਸ ਨੂੰ ਸੱਟਾਂ ਲੱਗੀਆਂ ਹੈਗੀਆਂ। ਆਊਟ ਆਫ ਕੰਟਰੋਲ ਵਹੀਕਲ ਹਿੱਟ ਕੀਤਾ ਫੈਕਸ ਬੱਸ ਸਟਾਪ ਦੇ ਉੱਤੇ। ਐਮਰਜੈਂਸੀ ਰਿਸਪੌਂਡਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ, ਫਾਇਰ ਫਾਈਟਰਸ, ਐਂਬੂਲੈਂਸ ਸਾਰੀਆਂ। ਤੇ ਕਾਫੀ ਲੰਮਾ ਸਮਾਂ ਜੋ ਇਹ ਸਟਰੀਟ ਆ ਉਸ ਨੂੰ ਸ਼ਟ ਡਾਊਨ ਵੀ ਕੀਤਾ ਗਿਆ, ਕਿਉਂਕਿ ਟ੍ਰੈਫਿਕ ਕਿਸੇ ਪਾਸੇ ਨਾ ਜਾਵੇ। ਤੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਾਲੇ ਕਹਿੰਦੇ ਆ ਵੀ ਅਸੀਂ ਮੈਂਟਲ ਹੈਲਥ ਸਪੋਰਟ ਵਾਸਤੇ ਜੋ ਆਪਣੀ ਟੀਮ ਆ ਉਹ ਉਸ ਨੂੰ ਸਾਈਟ ਤੇ ਪਹੁੰਚਾ ਦਿੱਤਾ ਆ, ਤਾਂ ਕਿ ਜੋ ਜਿੰਨੇ ਵੀ ਬੱਚੇ ਹੈਗੇ ਆ ਉਹਨਾਂ ਨੂੰ ਕੰਸੋਲ ਕੀਤਾ ਜਾ ਸਕੇ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਇੱਕ ਜੱਜ ਆ, ਉਹਨਾਂ ਨੇ ਉਸ ਪਾਲਿਸੀ ਨੂੰ ਟੈਂਪਰੇਰੀਲੀ ਕੁਛ ਚਿਰ ਦੇ ਲਈ ਇੱਕ ਹਿਸਾਬ ਦੇ ਨਾਲ ਬਲੌਕ ਕਰ ਦਿੱਤਾ ਆ, ਜਿਸ ਵਿੱਚ ਸਕੂਲ ਡਿਸਟ੍ਰਿਕਟਸ ਟਰਾਂਸਜੈਂਡਰ ਪੇਰੈਂਟ ਡਿਸਕਲੋਜ਼ਰ ਪਾਲਿਸੀ ਨੂੰ ਲੈ ਕੇ ਵਿਵਾਦ ਛਿੜਿਆ ਸੀਗਾ। ਚੀਨੋ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਪਾਲਿਸੀ ਬਣਾਈ ਸੀ, ਜਿਸ ਵਿੱਚ ਸਕੂਲਸ ਨੂੰ ਇਹ ਹਦਾਇਤਾਂ ਸੀਗੀਆਂ ਵੀ ਉਹਨਾਂ ਉਹਨਾਂ ਨਿਆਣਿਆਂ ਦੇ ਮਾਪਿਆਂ ਨੂੰ ਦੱਸਿਆ ਜਾਵੇ, ਨੋਟੀਫਾਈ ਕੀਤਾ ਜਾਵੇ ਵੀ ਜਿਹੜੇ ਟਰਾਂਸਜੈਂਡਰ ਨੇ ਤੇ ਉਹਨਾਂ ਦੇ ਪੇਰੈਂਟਸ ਨੂੰ ਜਿਹੜਾ ਉਹ ਦੱਸਿਆ ਜਾਣਾ ਚਾਹੀਦਾ ਹੈ। ਪਰ ਉਸ ਦੇ ਉਲਟ ਕੈਲੀਫੋਰਨੀਆ ਦੇ ਜੱਜ ਨੇ ਇਸ ਪਾਲਿਸੀ ਨੂੰ ਰੋਕ ਦਿੱਤਾ ਹੈ। ਸੈਨ ਬਰਨਾਰਡੀਨੋ ਕਾਊਂਟੀ ਦੇ ਜਿਹੜੇ ਸੁਪੀਰੀਅਰ ਕੋਰਟ ਦੇ ਜੱਜ ਥਾਮਸ ਐਸ ਗਾਰਜ਼ਾ, ਉਹਨਾਂ ਨੇ ਇਹ ਡਿਸੀਜਨ ਜਿਹੜਾ ਉਹ ਦਿੱਤਾ ਆ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਦੇ ਆਫਿਸ ਦੇ ਦੁਆਰਾ ਇੱਕ ਲਾਸੂਟ ਫਾਈਲ ਕੀਤਾ ਗਿਆ ਸੀਗਾ, ਇਸੇ ਹੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਉਲਟ, ਇਸ ਪਾਲਿਸੀ ਦੇ ਉਲਟ, ਕਿਉਂਕਿ ਉਹ ਕਹਿੰਦੇ ਸੀਗੇ ਵੀ ਟਰਾਂਸਜੈਂਡਰ ਜੇ ਕੋਈ ਨਿਆਣਾ ਬੇਸਿਕਲੀ ਕਹਿੰਦਾ ਆ ਕਿ ਸਕੂਲ 'ਚ ਵੀ ਉਹ ਟਰਾਂਸਜੈਂਡਰ ਆ, ਉਹਦੇ ਮਾਪਿਆਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਇਹਨਾਂ ਦੀ ਪਾਲਿਸੀ ਦੇ ਅਧੀਨ। ਪਰ ਰੌਬ ਬੋਂਟਾ ਹੁਣੀ ਕਹਿ ਰਹੇ ਸੀਗੇ ਵੀ ਨਹੀਂ, ਤੁਹਾਨੂੰ ਦੱਸਣ ਦੀ ਲੋੜ ਨਹੀਂ ਆ, ਪ੍ਰਾਈਵੇਸੀ ਚਾਹੀਦੀ ਆ। ਤੇ ਹੁਣ ਜੱਜ ਨੇ ਵੀ ਬੇਸਿਕਲੀ ਉਸੇ ਹੀ ਪਾਲਿਸੀ ਰੌਬ ਬੋਂਟਾ ਹੁਣਾਂ ਦੇ ਹੱਕ ਦੀ ਜਿਹੜੀ ਉਹ ਗੱਲ ਕੀਤੀ ਹੈ। ਟੈਂਪਰੇਰੀ ਜਿਹੜਾ ਉਹਨਾਂ ਨੇ ਬਲੌਕ ਲਾਇਆ ਆ। ਹੁਣ ਅੱਗੇ ਦੇਖੋ ਵੀ ਕਦੋਂ ਤੱਕ ਇਸ ਪੂਰੇ ਮਾਮਲੇ ਦਾ ਨਿਤਾਰਾ ਹੋਊਗਾ।